ਉਸਤਾਦ ਜੀ ਮੈਨੂੰ ਲੱਗਦਾ ਵਾ ਕਿ ਨਾ ਆਪਣਾ ਜਿਹੜਾ ਹਿਸਾਬ ਹੈ ਨਾ ਜੋ ਗਲੀਆਂ ਮਹੱਲਿਆਂ 'ਚ ਹੋ ਗਿਆ ਜਾਂ ਜੋ ਬਾਜ਼ਾਰਾਂ 'ਚ ਹੋ ਗਿਆ ਜਿੱਦਾਂ ਲੋਕ ਵੇਖ ਕੇ ਸਾਨੂੰ ਸਮਝ ਆਈ ਨਾ ਇਹ ਲੱਗਦਾ ਵਾ ਜਿੱਦਾਂ ਅਸੀਂ ਮਸ਼ਹੂਰ ਹੋ ਗਏ ਹਾਂ ਵੀ ਜੀ ਇਹ ਸਿਰਫ ਜੁਗਤਾਂ ਹੀ ਮਾਰਦੇ ਨੇ। ਕੋਈ ਦੇਖਦਾ ਕਿਤੇ ਵੀ ਨਾ, ਇਹ ਦੇਖਦਾ ਵੀ ਨਾਲ ਇਹਨਾਂ ਦੇ ਕੋਈ ਘਰ ਦੇ ਨੇ ਜਾਂ ਕੋਈ ਦੋਸਤ ਨੇ ਜਾਂ ਕਿਸ ਮੂਡ 'ਚ ਨੇ। ਅੱਜ ਕੱਲ੍ਹ ਲੋਕ ਕਹਿੰਦੇ ਸਟੈਂਡ ਚੁੱਕ ਲਓ, ਕਹਿੰਦਾ ਮੈਨੂੰ ਹਾਂ ਕੀ ਕੀਤਾ ਤੂੰ? ਮੈਨੂੰ ਨਾ ਉਹ ਬੰਦਾ ਯਾਦ ਆ ਗਿਆ, ਮੂੰਗਟੇ ਖੜੇ ਹੋ ਗਏ ਮੇਰੇ। ਹੈ ਅੱਛਾ ਫੈਸਲ ਦੀ ਇੱਕ ਹੋਰ ਵੀ ਆਦਤ ਹੈ, ਮੈਂ ਇੱਥੇ ਲਾਹੌਰ ਜਾਈਏ ਨਾ ਅਸੀਂ ਤੇ ਸਫ਼ਰ ਦੀ ਦੁਆ ਹੁੰਦੀ ਹੈ 3 4 5 ਲੈਣਾਂ ਦੀ। ਫੈਸਲ ਨੇ ਇੱਥੋਂ ਚੜ੍ਹਨਾ ਨਾ ਤੇ ਫੈਸਲ ਨੇ ਮਤਲਬ ਅੱਛੀ ਗੱਲ ਆ, ਪੜ੍ਹਨਾ ਚਾਹੀਦਾ ਵਾ, ਲੇਕਿਨ 2 ਘੰਟੇ ਦਾ ਸਫ਼ਰ ਆ। ਸਫ਼ਰ ਦੀ ਦੁਆ ਹੁੰਦੀ ਵੀ ਸਫ਼ਰ ਦੀ ਦੁਆ ਪੜ੍ਹ ਕੇ ਤੇ ਹੁਣ ਤੁਸੀਂ ਕੋਈ ਸਫ਼ਰ ਕਰਨਾ ਵਾ, ਇਹ ਹੀ ਹੁੰਦਾ ਨਾ ਮਤਲਬ ਕਿ ਇਹ ਸਫ਼ਰ ਦੀ ਦੁਆ ਪੜ੍ਹ ਲਈ ਆ ਤੇ ਯਾਰ ਹੁਣ ਸਫ਼ਰ ਜਿਹੜਾ ਨਾ ਸਾਡਾ ਅੱਛਾ ਹਿਫਾਜ਼ਤ ਦੇ ਨਾਲ ਆਪਣੇ ਹਿਫਜ਼ੋ ਮਾਨ 'ਚ ਰੱਖ ਕੇ, ਇਹ ਹੀ ਹੁੰਦਾ ਨਾ। ਫੈਸਲ ਸਾਹਿਬ ਨੇ ਇੱਥੋਂ ਸ਼ੁਰੂ ਕਰ ਦੇਣਾ ਮੂੰਹ 'ਚ, ਮਾਨਾ ਵਾਲਾ ਆ ਗਿਆ, ਵੱਡਾ ਮਾਨਾ ਵਾਲਾ ਆ ਗਿਆ, ਸ਼ੇਹੂ ਪੂਰਾ ਟੱਪ ਗਏ ਆ। ਜਦੋਂ ਲਾਹੌਰ ਇੰਟਰੋ ਲੱਗੋ ਉਧਰ ਕਹਿਣਾ ਉਹ ਪਿੱਛੇ ਰਹਿ ਕੋਈ ਨਹੀਂ ਗਿਆ ਸਫ਼ਰ। ਯਕੀਨ ਕਰ ਇਹਨੇ ਸ਼ਦਰੇ ਜਾ ਕੇ ਫੂਕ ਮਾਰਨੇ, ਇੱਥੋਂ ਨੇ ਫੈਸਲਾਬਾਦ ਤੋਂ ਸ਼ੁਰੂ ਹੋਣਾ ਸਫ਼ਰ ਦੀ ਦੁਆ ਪੜ੍ਹਨੀ। ਪਤਾ ਨਹੀਂ ਕੀ ਪੜ੍ਹਦਾ ਰਹਿੰਦਾ ਵਾ। ਨਹੀਂ ਉਸਤਾਦ ਜੀ ਮੈਂ ਪੜ੍ਹਦਾ ਰਹਿਣਾ। ਹੁਣ ਮੈਨੂੰ ਕੱਲ ਇੱਕ ਮੈਸੇਜ ਆਇਆ ਕਿ ਇਹ ਮੈਸੇਜ ਹੈਗਾ 20 ਲੋਕਾਂ ਨੂੰ ਸੈਂਡ ਕਰੋ, ਇੱਕ ਖੁਸ਼ਖਬਰੀ ਮਿਲੇਗੀ। ਮੈਂ ਤਕਰੀਬਨ 40 ਕੁ ਕੀਤੇ ਨੇ, ਹਜੇ ਤੱਕ ਨਹੀਂ ਕੁਛ ਰਿਜ਼ਲਟ ਆਇਆ। ਅੱਛਾ ਇਹਨੇ ਉਹ ਕਰਨਾ ਜ਼ਰੂਰ ਹੁੰਦਾ ਕੰਮ। ਸਾਜੀ ਮੈਨੂੰ ਪਤਾ ਕੀ ਲੱਗਦਾ ਵਾ ਕਿ ਹੋਰ ਸਾਲ ਤੱਕ ਨਾ ਜੋ ਸਾਡਾ ਹਾਲ ਹੋ ਗਿਆ ਨਾ, ਅਸੀਂ ਜਿਸ ਮਹੱਲੇ ਵੜਿਆ ਕਰਨਾ ਨਾ ਉਸ ਮਹੱਲੇ 'ਚ ਖਲਬਲੀ ਜੀ ਮਾਜਿਆ ਕਰਨੀ, ਮਸੀਤਾਂ ਜਲਾਉਣ ਸ਼ੁਰੂ ਕਰਾਂਗੇ। ਜਾਨੀ ਦੀ ਟੀਮ ਦੇਖੀ ਗਈ ਹੈ ਇੱਥੇ ਮਹੱਲੇ 'ਚ। ਕੁਛ ਲੋਕਾਂ ਨੇ ਦੱਸਿਆ ਕਿ ਜਾਨੀ ਦੀ ਟੀਮ ਫਿਰ ਰਹੀ ਹੈ। ਅਸਲੇ ਨਾਲ ਲੇਸ ਅਤੇ ਅਸਲਾ ਕੀ ਹੋਣਾ ਭੋਲਾ? ਕੈਮਰਾ ਆਪਣੀ ਪੂਰੀ ਤਿਆਰੀ 'ਚ ਫਿਰ ਰਹੇ ਨੇ, ਸ਼ਿਕਾਰ ਲੱਭ ਰਹੇ ਨੇ। ਆਪਣੇ ਆਪਣੇ ਬੱਚੇ ਅੰਦਰ ਵਾੜ ਕੇ ਕੁੰਡੀਆਂ ਲਾ ਲਓ। ਉਹਨਾਂ ਬੈਟਰੀਆਂ ਵੀ ਕੈਮਰਿਆਂ ਦੀਆਂ ਲੋਡ ਕੀਤੀਆਂ। ਜਿੱਦਾਂ ਉਸਤਾਦ ਜੀ ਗਲੀਆਂ ਮਹੱਲੇ ਸ਼ਨਾਖਤੀ ਕਾਰਡ ਵਾਲੀ ਗੱਡੀ ਆਉਂਦੀ ਉਦੋਂ ਲਾ ਦਿੰਦਾ ਯਾਨੀ ਦੀ ਗੱਡੀ ਵਾੜਾ ਹੀ ਆ ਜੀ, ਬੱਚੇ ਬਾਹਰ ਨਾ ਕੱਢਣਾ, ਕੁੰਡੀਆਂ ਲਾ ਲਓ, ਬੱਤੀਆਂ ਬੰਦ ਕਰ ਲਓ। ਨਾਲ ਫੈਸਲ ਰਾਮਿਆ ਜਾਨਵਰ ਵੀ ਅੰਦਰ ਕਰ ਲਓ। ਬੱਚੇ ਇਹਨਾਂ ਨੇ ਜੁਗਤਾਂ ਤੇ ਲਾ ਦੇਣੇ ਜੀ। ਤੇ ਜਿਹੜੇ ਜਵਾਨਾਂ ਨੂੰ ਠੀਕਰੀ ਪੈਰੇ ਦਾ ਕਿਹਾ ਸੀ ਉਹ ਵੀ ਅਲਰਟ ਹੋ ਜਾਓ ਜਾਨੀ ਦੀ। ਔਰ 2-3 ਬੰਦੇ ਮਗਰ ਰਵੋ, ਹਿਸਾਬ ਲਾਓ। ਇਹ ਪਿਛਲੇ ਜੁਮੇ ਵੀ ਇੱਕ ਵਾਰਦਾਤ ਕਰ ਗਏ ਨੇ। ਤੇ ਵਾਰਦਾਤ ਕੀ ਆ? ਬੱਚਿਆਂ ਨੂੰ ਜੁਗਤਾਂ ਤੇ ਲਾ ਗਏ। ਵਾਰਦਾਤ ਇਹ ਬੱਚਿਆਂ ਨੂੰ ਜੁਗਤਾਂ ਤੇ ਲਾ ਗਏ ਨੇ। ਔਰ ਜਿਸ ਘਰ ਦੇ ਵਿੱਚ ਇਹ ਵਾਰਦਾਤ ਕਰਕੇ ਗਏ ਨੇ ਉਸ ਘਰ 'ਚ ਬਹੁਤ ਮਸਲਾ ਬਣਿਆ ਤੇ ਪਿਓ ਪੁੱਤਰ ਨੂੰ ਕਹਿੰਦਾ ਕਿ ਬੇਟਾ ਪਾਣੀ ਪਿਆ ਤੇ ਉਹ ਕਹਿੰਦਾ ਆਪ ਪੀ ਲਾ, ਕੈਸਾ ਮਰਿਆ ਡੱਡੂ ਹੁੰਦਾ। ਔਰ ਉਹਦੀ ਮਾਂ ਨੇ ਕਿਹਾ ਉਸ ਪੁੱਤਰ ਨੂੰ ਕਿ ਬੇਟਾ ਵਾਲ ਵੇਖ ਕਿੱਡੇ ਵਧੇ ਜਾਂ ਕਟਾਇਆ, ਕਹਿੰਦਾ ਆਪਣੇ ਵੇਖੇ ਹੀ। ਮਾਂ ਨੂੰ ਕਹਿੰਦਾ ਜਿੱਦਾਂ 4 ਬਾਬੇ ਨਹੀਂ ਬੈਠੇ ਹੁੰਦੇ। ਉਹ ਬੇੜਾ ਗਰਕ ਹੋ ਗਿਆ ਉਸ ਘਰ ਦਾ। ਉਹ ਜਾਨੀ ਨੂੰ ਬਦਦੁਆਵਾਂ ਦੇ ਰਹੇ ਨੇ ਕਿ ਸਾਡੇ ਬੱਚਿਆਂ ਦੀ 16 ਸਾਲ ਦੀ ਤਾਲੀਮ ਤੇ ਪਾਣੀ ਫੇਰ ਗਿਆ 15 ਮਿੰਟਾਂ 'ਚ। ਪਿਓ ਨੇ ਕਿਹਾ ਤੂੰ ਕੰਮ ਤੇ ਨਹੀਂ ਗਿਆ, ਕਹਿੰਦਾ ਤੂੰ ਗਿਆ। ਅੱਛਾ ਉਸਤਾਦ ਜੀ ਇੱਕ ਹੋਰ ਵੀ ਕੰਮ ਹੋਇਆ ਕਰਨਾ, ਜਿੱਦਾਂ 4 ਬਜ਼ੁਰਗ ਚੌਕ 'ਚ ਬੈਠੇ ਹੁੰਦੇ ਨਾ, ਦੇਖ ਲੈਂਦੇ ਵੀ ਦੇਖੋ ਵੀ ਜੇ ਚੋਰ ਇੱਧਰੋਂ ਆਇਆ ਵਾ ਤੇ ਆਹ ਘਰ ਕੰਧ ਟੱਪੇ ਹੋਣਾ, ਇੱਦਾਂ ਹੋਣਾ। ਦੇਖੋ ਜੀ ਜਾਨੀ ਇੱਧਰੋਂ ਆਇਆ ਵਾ ਤੇ ਇਸ ਘਰ ਨੂੰ ਬਰਾਸੀ ਕੀਤਾ ਹੋਣਾ ਇਹਨੇ, ਇਹਨਾਂ ਦਾ ਬੱਚਾ ਢਾਲੀ ਕੀਤਾ। ਜੇ ਤੇ ਜਾਨੀ ਇਧਰੋਂ ਦੀ ਵੜਿਆ ਤੇ ਇਹ ਘਰ ਨੁੱਕਰ ਤੇ ਪੈਂਦਾ, ਇਹਨਾਂ ਦੇ ਬੱਚੇ ਨਾਲ ਗੱਲ ਕਰਕੇ ਵੇਖੋ। ਅਗਰ ਤੇ ਉਹਨੇ ਸਾਦਾ ਜਵਾਬ ਦਿੱਤਾ ਤੇ ਬਚ ਗਿਆ, ਅਗਰ ਉਹਨੇ ਪੈਂਦੇ ਸੱਟੇ ਹੀ ਜੁਗਤ ਮਾਰੀ ਆ ਤੇ ਸਮਝੋ ਕਿ ਉਹਨੂੰ ਕਾਮੇਡੀਅਨ ਕਰ ਗਿਆ ਉਹ। ਅੱਛਾ ਜੀ ਮੇਰੇ ਵੀ ਪਲਾਨ ਹੋਣ ਡਿਆ ਵੀ ਮਸੀਤੇ ਵੀ ਅੱਜ ਹੀ ਕੰਮ ਖਰਾਬ ਹੋ ਗਿਆ ਵਾ। ਪਿਓ ਨੂੰ ਪੁੱਤਰ ਕੋ ਕੰਮ ਕਹਿੰਦਾ ਵਾ ਤੇ ਪੁੱਤਰ ਕਹਿਣ ਹੁੰਦਾ ਬੜਾ ਤੇ ਸੇਬੇ ਵਾਲੇ ਬੰਬਰ ਗਮੂ। ਉਸਤਾਦ ਜੀ ਜਿੱਦਾਂ ਉਹ ਕਹਿੰਦਾ ਪੁੱਤਰ ਨੂੰ ਕਹਿੰਦਾ ਪੁੱਤਰ ਸੌਂ ਜਾ, ਤੇ ਪੁੱਤਰ ਕੋ ਕਹਿਣ ਡਿਆ ਤੂੰ ਵੀ ਸੌਂ ਜਾ। ਨਹੀਂ ਪਿਓ ਪੁੱਤਰ ਨੂੰ ਕਹਿੰਦਾ ਪੁੱਤ ਸੌਂ ਜਾ, ਤਾਂ ਕਹਿੰਦਾ ਕਿਉਂ ਕੀ ਕਰਨਾ ਤੂੰ? ਜਿੱਦਾਂ ਉਸਤਾਦ ਜੀ ਮੌਲਾ ਜੱਟ ਫਿਲਮ 'ਚ ਨਹੀਂ ਹੁੰਦਾ ਨੂਰੀ ਆ ਗਿਆ ਏਦਾਂ ਧੜਾ ਹੋਇਆ ਕਰਨਾ, ਜਾਨੀ ਆ ਗਿਆ ਬੂਹੇ ਅੱਛਾ ਯਾਰ ਉਹ ਮੌਲਾ ਜੱਟ ਫਿਲਮ ਆ, ਉਹਦੇ ਸਟਾਰਟ ਤੇ ਨਾ ਤੁਸੀਂ ਮੌਲਾ ਜੱਟ ਵੇਖੋ ਤੇ ਸਟਾਰਟ ਤੇ ਨਾ ਮਤਲਬ ਮੁਸਤਫਾ ਰਾਜੀ ਸਾਹਿਬ ਨੂਰੀ ਨੱਤ, ਉਹ ਨੂਰੀ ਆ ਗਿਆ ਤੇ ਉਹ ਉਸ ਟਾਈਮ ਇੱਕੋ ਹੀ ਮਾਈਕ ਹੁੰਦਾ ਸੀ ਤੇ ਉਹ 3 ਵਾਰੀ ਰਿਕਾਰਡ ਕਰਾ ਕੇ ਨਾ ਤੇ ਉਹਦਾ ਅੱਗੋਂ ਪੈਚ ਲਾਇਆ ਵਾ, ਕਿੱਡਾ ਲੰਮਾ ਕੀਤਾ ਉਹਨੂੰ। ਨੂਰੀ ਆ ਗਿਆ ਬੰਦਾ ਕਹਿੰਦਾ ਨੂਰੀ ਆ ਗਿਆ, ਉਹ ਬੂਹੇ ਬੰਦ 5-7 ਬੰਦਿਆਂ ਕੋਲ ਬਾਅਦ ਨਹੀਂ ਨੂਰੀ ਆ ਗਿਆ ਨੂਰੀ ਆ ਉਹ ਵੀ ਜੋ ਕੱਟੀ ਹੋਈ ਜਾਂਦੀ ਨੂਰੀ ਆ ਗਿਆ। ਅੱਛਾ ਉਸ ਫਿਲਮ ਦਾ ਸਟਾਰ 'ਚ ਨਾ ਦਹਿਸ਼ਤ ਕੀ ਪਾਈ ਹੈ ਨੂਰੀ ਦੀ, ਸਾਫ਼ ਪਤਾ ਲੱਗਦਾ ਵੀ ਬੂਹੇ ਦੇ ਬੂਹਾ ਬੰਦਾ ਖਲੋਤਾ ਵਾ ਤੇ ਉਹਨੂੰ ਕਹਿੰਦਾ ਨੂਰੀ
ਨਹੀਂ ਨੂਰੀ ਨਹੀਂ, ਉਹਦਾ ਕੀ ਨਾਮ ਹੁੰਦਾ ਉਹ ਜਿਹੜਾ ਘੋੜੇ ਦੇ ਆਉਂਦਾ, ਉਹ ਜਿਹੜਾ ਘੋੜੇ ਦੇ ਆਉਂਦਾ ਯਾਰ, ਅਦੀਪ ਸਾਹਿਬ ਦਾ ਕੀ ਨਾਮ ਹੁੰਦਾ ਵਾ? ਮਾਖਾ ਜੱਟ। ਤੇ ਉਹ ਨਾ ਹੁਣ ਇੰਜ ਕਰਕੇ ਕਹਿੰਦੇ, ਮਤਲਬ ਇੰਜ ਇੱਕ ਸ਼ਾਟ ਹੁੰਦਾ, ਕਹਿੰਦਾ ਓਏ ਮਾਖਾ, ਤੇ ਬੂਹਾ ਬੰਦ। ਦੂਜਾ ਇੰਜ ਕਰਕੇ ਕੋਈ ਕੰਮ ਕਰ ਰਿਹਾ ਤੇ ਕਹਿੰਦਾ ਓਏ ਮਾਖਾ, ਉਹ ਛੱਡ ਕੇ ਨੱਸ ਜਾਂਦਾ। ਤਿੰਨ ਬੂਹੇ ਬੰਦ ਕਰਾਏ ਉਹਨੇ। ਵੀ ਬੰਦਾ ਪੁੱਛੇ ਵੀ ਜਿਹੜਾ ਉਹ ਬੂਹੇ 'ਚ ਕਹਿ ਰਿਹਾ ਉਹ ਉੱਥੇ ਕੀ ਕਰਨ ਦਿਆ ਸੀ ਖਲੋਤਾ? ਅੱਛਾ, ਉਹ ਇੱਕ ਖਲੋਤਾ ਸੀ, ਸਾਰੇ ਘਰ ਦੇ ਬੂਹੇ ਫੜ ਕੇ ਖਲੋਤੇ ਸੀ, 4-5 ਸ਼ਾਟ ਨੇ। ਮਾਖਾ, ਦੂਜਾ ਕਹਿੰਦਾ ਹਾਂ ਮਾਖਾ ਜੱਟ, ਤੀਜਾ ਕਹਿੰਦਾ ਉਹ ਮਾਖਾ ਆ ਗਿਆ। ਉਹ ਯਾਨੀ ਨਾ 3 ਸਕਿੰਟ 'ਚ 5 ਜਣੇ ਬੂਹਾ ਬੰਦ ਕਰਦੇ ਵੀ ਉੱਥੇ ਖਲੋਤੇ ਨੇ। ਨਹੀਂ ਉਸਤਾਦ ਜੀ, ਉਹ ਵੀ ਤਾਂ ਕਹਿੰਦੇ ਹੋਣੇ ਅਸੀਂ ਫਿਲਮ 'ਚ ਕੰਮ ਕੀਤਾ। ਪੱਕਾ ਫਿਲਮ ਆ ਰਹੀ ਆਪਣੀ ਮੌਲਾ ਜੱਟ, ਪਹਿਲਾ ਹੀ ਸ਼ਾਟ ਤੇਰੇ ਭਰਾ ਤੋਂ ਸ਼ੁਰੂ ਹੋਇਆ, ਮਾਖਾ ਜੱਟ। खबरों में उस्ताद जी थोड़ी न्यूज़ आया करनी कि जानी के एक बच्चे को कॉमेडियन बनाने के ऊंचे हथकंडे। ऊंचे हथकंडे। एक लाश जानी के ऑफिस के नीचे, एक लाश कॉमेडी में लत-पत देखी गई। एक मुतासरी यार, ये होना मैंने लगता साल के बाद ना अपना काम बड़ा खराब हो जाना है। खबर नाजरीन, जानी की टीम ने एक जगह पर पहुंचे और वहां पे लोगों को जुगतों पर लगा दिया। अमला वहां पर पहुंचा, जबकि अमला भी जुगते करने लगा। हजरात एक जरूरी ऐलान सुनिए। आज नहीं, वो एक नहीं होती एकदम जी न्यूज़ आई थी जी, ब्रेकिंग, सारा कुछ छड्ड के भी चंगा भला इमरान खान का खिताब हो रहा वजीर आज़म का, वो भी कटता उन्होंने कट के एकदम जानी की पूरी टीम डैम ताज़ा खबर ब्रेकिंग न्यूज़। जानी ने मोहल्ला शरीफपुरा में एक घर वालों के बच्चे की 18 साल की पढ़ाई पे पानी फेर दिया। वो पहले इंग्लिश बोलता था, अब वो माँ को कहता है खैरा, और बाप ने अपने मोहल्ले की चौकी में जानी पे पर्चा करवा दिया। और जबकि बताया जाता है कि वो बच्चा, और पर्चे के बाद पुलिस वालों ने जानी को गिरफ्तार किया, तो अब सारे पुलिस वाले भी जुगते कर रहे हैं। और जबकि बताया जाता है कि वो बच्चा क्लास में मॉनिटर था, अब जहां से गुजरता है मरवी कहता है। पहले जा कहता था स्टैंड अप, अब कहता हो बेटे मुंह। ਨਹੀਂ ਮੁਹੱਬਤ ਵੀ ਤੇ ਕਰਦੇ ਨੇ ਲੋਕ ਯਾਰ, ਮੁਹੱਬਤ ਹੀ ਹੈ ਨਾ। ਆਹੋ, ਹੁਣ ਮੈਨੂੰ ਨਾ ਉਸਤਾਦ ਜੀ ਮਹੱਲੇ 'ਚ ਇੱਕ ਬਾਬਾ ਹੈਗਾ ਸਾਡੇ ਚਾਚਾ, ਉਹ ਮੈਨੂੰ ਕਹਿੰਦਾ ਜੀ ਮੈਂ ਮਿੱਠੇਪੁਰੀ ਨੂੰ ਮਿਲਣਾ, ਫੈਸਲ ਮਿੱਠੇਪੁਰੀ ਨੂੰ ਤਾਂ ਮਿਲਾ ਯਾਰ ਮੈਨੂੰ। ਤੇ ਮਿੱਠੇਪੁਰੀ ਨੂੰ ਉਸਤਾਦ ਜੀ ਮੈਂ ਲੈ ਕੇ ਚਲਾ ਗਿਆ, ਤੇ ਉਹਨੂੰ ਮੈਂ ਬੁਲਾਇਆ, ਕਹਿੰਦਾ ਅੱਛਾ ਹਾਂ ਮੈਂ ਮਿੱਠਾਪੁਰੀ ਆ, ਠੀਕ ਆ, ਕਹਿੰਦਾ ਕੈਮਰੇ 'ਚ ਬਾਬਾ ਹੀ ਸੋਹਣਾ ਲੱਗਦਾ, ਉੱਥੇ ਤੇ ਬੇੜੇ ਕਰ ਗਏ। सिगटां दी डब्बी ते लिखिया जावे जानी मुजरे सेहत है। एयरपोर्ट ते लोकां ने जो लंघना ना उन्होंने कहना पहले मोबाइल चेक करो कि जानी तो शो तो नहीं बेच। यार अमेरिका का वीज़ा नहीं लगा यार। क्यों? ਉਹ ਜਿਹੜੇ ਇਮੀਗ੍ਰੇਸ਼ਨ ਵਾਲੇ ਨਹੀਂ, ਉਹਨਾਂ ਨੇ ਜਾਨੀ ਦਾ ਸ਼ੋਅ ਵੇਖ ਲਿਆ ਮੋਬਾਈਲ 'ਚ। ਉਹਨਾਂ ਨੇ ਮੇਰਾ ਵੀਜ਼ਾ ਹੀ ਕੈਂਸਲ ਕਰਤਾ, 18 ਲੱਖ ਰੁਪਏ ਦਾ ਬੇੜਾ ਕਰ। ਉਹਨਾਂ ਨੇ ਕਿਹਾ ਅਮਰੀਕਾ ਜਾ ਕੇ ਸਾਡੇ ਕੋਰਿਆਂ ਨੂੰ ਜੁਗਤਾਂ ਤੇ ਲਾਏਗਾ। ਉਸਤਾਦ ਜੀ, ਇੱਕ ਜਗ੍ਹਾ ਤੇ ਅਸੀਂ ਜਾਣ ਰਹੇ ਹਾਂ, 2-3 ਜਾਣੇ, ਤੇ ਉਹਨਾਂ ਨੇ ਨਾ ਪਾਨ ਵਾਲੇ ਭਾਈ ਨੇ ਮੈਨੂੰ ਰੋਕ ਲਿਆ। ਉਸਤਾਦ ਜੀ ਕਹਿੰਦਾ ਉਹ ਫਰੀਦ ਭਾਈ ਨਾਲ ਮੇਰੇ 2 ਦੋਸਤ, ਤੇ ਉਹਨਾਂ ਨੂੰ ਕਹਿੰਦਾ ਆ ਜਾਓ ਬੈਠੋ। ਸਾਨੂੰ ਸਾਰਿਆਂ ਨੂੰ ਉਸਤਾਦ ਜੀ ਬਿਠਾ ਕੇ ਉਹਨੇ ਬੋਤਲਾਂ ਖਲਵਾਈਆਂ ਨੇ, ਸਾਨੂੰ ਉਹਨਾਂ ਨੇ ਪਾਨ ਖਵਾਏ ਨੇ, ਸਾਨੂੰ ਕਿੰਨਾ ਕੁਛ ਖਿਦਮਤ ਕਰਨ ਤੋਂ ਬਾਅਦ ਉਹਨਾਂ ਕਿਹਾ ਸਰ ਅਸੀਂ ਐਡੇ ਵੱਡੇ ਤੁਹਾਡੇ ਫੈਨ, ਜਾਨੀ ਸਾਹਿਬ ਦੇ ਐਡੇ ਫੈਨ ਆ, ਯਕੀਨ ਕਰੋ ਕਿ ਸਵੇਰ ਉੱਠਦੇ ਹਾਂ ਅਸੀਂ ਸ਼ੋਅ ਲਾਉਂਦੇ, ਰਾਤ ਤੱਕ ਅਸੀਂ ਕੋਈ ਜਿਹੜਾ ਤੁਹਾਡਾ ਐਪੀਸੋਡ ਉਹਨਾਂ ਸਭ ਤੋਂ ਪਹਿਲਾਂ ਵੇਖਦੇ, ਤੇ ਤੁਹਾਡਾ 1300 ਰੁਪਇਆ ਹੋ ਗਿਆ ਬੋਤਲਾਂ ਦਾ ਪਾ ਕੇ। ਆਹੋ ਯਾਰ, ਇਦਾਂ ਦੇ ਸਾਜੀ ਤਿਆਰ ਕਰਨਾ। ਫੈਨਿਜ਼ਮ ਦੀ ਗੱਲ ਯਾਦ ਆ ਗਈ। ਅੱਛਾ, ਫੈਨਿਜ਼ਮ ਦੀ ਮੈਨੂੰ ਗੱਲ ਯਾਦ ਆ ਗਈ। ਉਸਤਾਦ ਜੀ ਕੋਈ ਕਰੈਕਟਰ, ਮੁਹੱਬਤ ਕਰਨ ਵਾਲੇ ਲੋਕ ਜਿਹੜੇ ਨੇ, ਇੱਕ ਕਰੈਕਟਰ ਨੇ ਮੈਨੂੰ ਬੁਲਾਇਆ, ਉਰੇ ਆ। ਮੈਂ ਹੁਣ ਉਸਤਾਦ ਜੀ ਨੱਥੀ ਜਿਹਾ ਹੋ ਗਿਆ, ਮੈਂ ਕਿਹਾ ਇਹ ਕੌਣ, ਤੈਨੂੰ ਸੁਣਿਆ ਨਹੀਂ? ਮੈਂ ਗੱਡੀ ਰੋਕੀ, ਕਹਿੰਦਾ ਉਰੇ ਆ, ਮੈਂ ਤੇਰਾ ਫੈਨ ਆ। ਮੈਂ ਕਿਹਾ ਯਾਰ ਇਹ ਕੀ ਤਰੀਕਾ ਹੋਇਆ? ਠੀਕ ਹੈ, ਅੱਗੋਂ ਕਹਿੰਦਾ ਤਰੀਕੇ ਨਾਲ ਤਾਂ ਤੈਨੂੰ ਸਾਰੇ ਹੀ ਮਿਲਦੇ ਆ, ਮੈਂ ਤੈਨੂੰ ਯਾਦ ਰਹਾਂਗਾ ਸਾਰੀ ਜ਼ਿੰਦਗੀ। ਫੈਨ ਮਿਲਿਆ। ਸਾਈ ਤੁਹਾਨੂੰ ਸੱਚਾ ਵਾਕਿਆ ਸੁਣਾਉਣ ਲੱਗਾ ਮਾਸ਼ਾਅੱਲਾ। ਅੱਛਾ, ਜੇ ਇਦਾਂ ਦੇ ਬੰਦੇ ਹੋਣ, ਮਤਲਬ ਕਿ ਬਦਮਾਸ਼ ਆਦਮੀ ਆ, ਤੇ ਉਹ ਤੁਹਾਨੂੰ ਪਸੰਦ ਕਰਦਾ, ਤੇ ਉਹ ਤੁਹਾਨੂੰ ਮਿਲ ਰਿਹਾ ਇੱਥੋਂ ਫੜ ਕੇ, ਬਹੁਤ ਚੰਗੇ ਸ਼ੋਅ ਕਰ ਰਹੇ ਆ ਹੈ ਓਏ, ਅਸੀਂ ਤੈਨੂੰ ਵੇਖੀਦਾ ਟੀਵੀ ਤੇ ਹੈ ਓਏ। बड़ा यार भी देखो बेटा, शुक्रिया सर जी, थैंक यू सर जी, थैंक यू। बड़ी इंग्लिश चढ़ी हर काम में पेट पै रही, बदमाश कह भी कोई नहीं सकता। सर जी कह रहा
ਉਹ ਪਿਛਲੇ ਬਾਜੀ ਅੱਲਾ ਦੀ ਮਿਹਰਬਾਨੀ ਤੇ ਸਾਡੀ ਕੋਈ ਨਹੀਂ, ਅਸੀਂ ਨਹੀਂ ਵੇਖੀ ਸਾਡੀ ਵੀ ਆ। ਉਸਤਾਦ ਜੀ ਫੈਸਲਾ ਓਏ ਮੇਰੇ ਬੱਚੇ ਤੇਰੇ ਫੈਨ ਆ, ਮੇਰੇ ਬੱਚੇ ਤੇਰੇ ਫੈਨ ਆ, ਸੌਂਦੇ ਨਹੀਂ ਤਾਂ ਤੇਰਾ ਛੋੜਾ ਵੇ। ਪਿਆਰ ਕਰਨਾ ਬੱਚੂ ਤੈਨੂੰ ਨਾ ਮੇਰਾ ਪੁੱਤਰ। ਉਹ ਤਾਂ 30 ਸਾਲ ਤੋਂ ਬਦਮਾਸ਼ ਨੇ, ਤੂੰ ਹੁਣੇ ਨਹੀਂ ਬਦਮਾਸ਼ ਆਦਮੀ ਉਹਦੇ ਫੈਨ ਆ ਮਿੱਠੇ ਦਾ। 60 ਸਾਲ ਦੀ ਮਾਈ ਆ ਇਦਾਂ ਮੈਂ ਕਰਦੀ ਆ। ਮਹੱਲੇ 'ਚ ਬੱਚੇ ਖੇਲਣ ਡਏ ਆ ਤੇ ਮਾਈ ਥੜੇ ਤੇ ਬੈਠੀ ਆ। ਉਹ ਬੱਚਿਆਂ ਨੇ ਆਪਸ ਖੇਲਦੇ ਖੇਲਦੇ ਇੱਕ ਬੱਚੇ ਨੇ ਜੁਗਤ ਕੀਤੀ ਤੇ ਮਾਈ ਨੇ ਕੀ ਕਿਹਾ ਵੇ ਭਾਈ ਐਡਾ ਤੂੰ ਜਾਨੀ ਵੇ ਭਾਈ ਆ ਤੂੰ ਐਡਾ ਜਾਨੀ ਵੇ। ਉਸਤਾਦ ਜੀ ਮੈਨੂੰ ਇੱਕ ਫੋਨ ਆਇਆ ਭਾਈ। ਤੂੰ ਨੰਬਰ ਬੰਦ ਕਰ ਲਿਆ ਕਰ ਛੱਡ ਤੂੰ ਐਡਾ ਤੰਗ ਹੁੰਦਾ ਯਾਰ, ਤੂੰ ਨੰਬਰ ਬੰਦ ਕਰ ਲਿਆ ਕਰ। ਉਸਤਾਦ ਜੀ ਫੋਨ ਆਇਆ ਤੇ ਉਹਨੇ ਕਿਹਾ ਫਰੀਦ ਭਾਈ ਮੇਰਾ ਪੁੱਤਰ ਤੁਹਾਡਾ ਐਡਾ ਵੱਡਾ ਫੈਨ ਹੈ, ਐਡਾ ਫੈਨ ਹੈ ਕਿ ਉਸਤਾਦ ਜੀ ਸਾਰੀ ਰਾਤ ਤੁਹਾਡੀ ਉਹ ਮੂਵੀਜ਼ ਵੇਖਦਾ, ਤੁਹਾਡੇ ਸ਼ੋਜ਼ ਵੇਖਦਾ, ਇੰਨਾ ਪਿਆਰ ਕਰਦਾ, ਤੁਹਾਡੀ ਸ਼ਾਇਰੀ ਸੁਣ ਕੇ ਹੱਸਦਾ ਰਹਿੰਦਾ। ਮੈਂ ਕਿਹਾ ਜੀ ਬੜੀ ਮਿਹਰਬਾਨੀ, ਮੁਹੱਬਤ ਹੈ। ਤੇ ਯਾਰ ਮੈਂ ਕੀ ਕਰਾਂ ਦੱਸੋ, ਮੈਂ ਉਹਦਾ ਕੋਈ ਹੱਲ ਦੱਸੋ, ਮੈਂ ਨਹੀਂ ਉਹਨੂੰ ਸਮਝਾ ਸਕਦਾ। ਇਹ ਉਸਤਾਦ ਜੀ ਕੋ 15-20 ਮਿੰਟ ਲਾਏ ਉਹਨੇ। ਮੈਂ ਕਿਹਾ ਮਾਸ਼ਾਅੱਲਾ ਕੀ ਨਾਮ ਹੈ ਬੇਟੇ ਦਾ? ਕਹਿੰਦਾ ਮੇਰੇ ਬੇਟੇ ਦਾ ਨਾਮ ਫਰਹਾਨ ਹੈ ਜੀ। ਫਰਹਾਨ। ਮੈਂ ਕਿਹਾ ਜੀ ਬਹੁਤ ਸ਼ੁਕਰੀਆ, ਉਹਨਾਂ ਨੂੰ ਮੇਰੇ ਵੱਲੋਂ ਸਲਾਮ ਕਹਿਣਾ। ਮੈਂ ਕਿਹਾ ਕਿੰਨੀ ਕੇਜ ਹੈ ਬੱਚੇ ਦੀ? ਕਹਿੰਦਾ 1.25 ਸਾਲ ਦਾ। 1.25 ਸਾਲ? 1.25 ਸਾਲ ਦਾ ਉਸਤਾਦ ਜੀ। ਨਹੀਂ ਅੱਜ ਦੱਸ ਕੀ ਹੋਇਆ ਤੁਹਾਡੇ ਨਾਲ ਇੱਥੇ? ਆ ਨਾਜ਼ਰੀਨ ਇੱਕ ਸੂਸਾ ਰੋਡ ਤੇ ਅੱਜ ਸਵੇਰੇ ਕੀ ਹੋਇਆ? ਸਮੁੰਦਰੀ ਰੋਡ ਤੇ ਉਸਤਾਦ ਜੀ। ਸਮੁੰਦਰੀ ਰੋਡ ਤੇ ਅੱਜ ਜੈਨੂਅਰ ਵਾਕਿਆ ਨਾਜ਼ਰੀਨ ਤੁਹਾਨੂੰ ਦੱਸਣ ਲੱਗਾ ਕਿ ਮੈਂ ਤੇ ਫਰੀਦ ਅੱਜ ਗਏ ਆ ਇੱਕ ਸਟੂਡੀਓ ਦਾ ਛੋਟਾ ਕੰਮ ਗਏ ਸੀਗੇ, ਇੱਕ ਨਵੇਂ ਸੈਂਟਰ ਦਾ ਸਮਾਨ ਲਿਆਉਣ। ਮੈਂ ਫਰੀਦ ਨੂੰ ਕਿਹਾ, ਮੈਂ ਕਿਹਾ ਯਾਰ ਫਰੀਦ ਕਿੰਨੂ ਖਾਣੇ, ਮੈਨੂੰ ਕਿੰਨੂ ਬੜੇ ਪਸੰਦ ਹੋਏ। ਅਸੀਂ ਦੋਵਾਂ ਨੇ ਮਾਸਕ ਪਾਇਆ, ਕਿੰਨੂ ਲਏ ਰੇੜੀ ਤੇ ਖਲੋਤੇ, ਉਧਰ ਮੂੰਹ ਕਰ। ਬੈਕ ਸਾਈਡ ਤੋਂ ਕੋਈ ਲੜਕਾ ਆਇਆ, ਮੈਨੂੰ ਨਹੀਂ ਪਤਾ ਉਹ ਕੌਣ ਸੀ ਕੌਣ ਨਹੀਂ। ਉਹਨੇ ਮੈਨੂੰ ਦੇਖਦਾ ਸਾਰੀ, ਉਹ ਮਿੱਠੇ ਤੇਰਾ ਬਹੁਤ ਛੁੱਟੇ ਮੂੰਹ, ਉਹ ਮਿੱਠੇ ਤੇਰੇ ਤੇ ਲੱਖ ਦੀ ਲਾਨਤ ਤੇਰੇ ਤੇ, ਉਹ ਮਿੱਠੇ ਮੈਂ ਇੰਜ ਤੇ ਬਹੁਤ। ਫਰੀਦ ਵੇਖ ਫਰੀਦ ਤੇਰਾ ਵੀ ਬਹੁਤ ਛੁੱਟੇ ਮੂੰਹ, ਤੇਰੀ ਲੱਖ ਦੀ ਲਾਨਤ। ਨਾਲ ਨਹੀਂ ਤੁਹਾਡੀ ਸੋਚ ਹੈ, ਜਿਹੜਾ ਮੇਰਾ ਦਿਮਾਗ ਖਰਾਬ ਹੋਇਆ ਬਹੁਤ। ਉਸ ਇਨਸਾਨ ਤੇ ਮੈਨੂੰ ਗੁੱਸਾ ਸੀਗਾ ਕਿ ਯਾਰ ਹੱਦ ਕਰਤੀ ਉਸ ਬੰਦੇ ਨੇ ਯਾਰ। ਨਹੀਂ ਤੁਸੀਂ ਉਹਨੂੰ ਫੜ ਕੇ ਪਾ ਲੈਣਾ ਸੀ। ਉਹਨੇ ਤੈਨੂੰ ਕਿਹਾ ਤੇਰਾ ਫਿੱਟੇ ਮੂੰਹ, ਉਹਨੂੰ ਕਹਿਣਾ ਜਿਸ ਖਾਨਦਾਨ 'ਚ ਤੂੰ ਪੈਦਾ ਹੋਇਆ ਉਸ ਖਾਨਦਾਨ ਦਾ ਫਿੱਟੇ ਮੂੰਹ। ਤੈਨੂੰ ਗੱਲ ਕਰਨ ਦੀ ਤਮੀਜ਼ ਨਹੀਂ ਗੀ। ਤੂੰ ਆ ਕੇ ਸਲਾਮ ਲੈ, ਕੋ ਗੱਲਬਾਤ ਕਰ, ਕੋ ਪਿਆਰ ਨਾਲ ਗੱਲ ਕਰ ਜੀ। ਹਾਂ ਔਰ ਸਰ ਉਹਨਾਂ ਨੇ ਫਿਰ ਤੇਰੀ ਉਸ ਪਰਵਰਿਸ਼ ਤੇ ਫਿੱਟੇ ਮੂੰਹ ਜਿਹੜੀ ਤੇਰੀ ਮਾਂ-ਬਾਪ ਨੇ ਤੇਰੀ ਕੀਤੀ, ਤੇਰੀ ਉਸ ਪਰਵਰਿਸ਼ ਤੇ ਲੱਖ ਦੀ ਲਾਨਤ। ਉਸਤਾਦ ਜੀ ਉਹਨੇ ਫਿਰ ਆਣ ਕੇ ਇਸ ਕਿਸਮ ਦੀ ਹੂਟਿੰਗ ਤੇ ਮਜ਼ਾਕ ਕਰਨਾ। ਮੈਂ ਕਿੰਨੂ ਖਾ ਰਿਹਾ ਉਸਤਾਦ ਜੀ, ਉਹਨੇ ਮੇਰਾ ਅੱਗੇ ਬੈਗ ਟਾਇਰ ਤੇ ਬਹਿ ਕੇ ਨਾ ਮੋਟਰਸਾਈਕਲ ਦੇ, ਤੇ ਮੈਂ ਮੋਟਰਸਾਈਕਲ ਤੇ ਬੈਠਾ ਤੇ ਉਹਨੇ ਕਿੰਨੂ ਇੰਜ ਖੋ ਕੇ ਨਾ ਤੇ ਦੌੜਨ ਲੱਗਾ। ਉਸਤਾਦ ਜੀ ਮੈਨੂੰ ਕਿੰਨੂ ਮਾਰਿਆ। ਔਰ ਇਹ ਉਸਤਾਦ ਜੀ ਗੈਰ ਅਖਲਾਕੀ ਹਰਕਤ। ਕਦੀ ਅਸੀਂ ਮਤਲਬ ਫੈਸਲਾਬਾਦ 'ਚ ਅਸੀਂ ਰਹਿ ਕੇ ਸੋਚਦੇ ਹਾਂ ਕਿ ਸਾਨੂੰ ਪਿਆਰ ਕਰਨ ਵਾਲੇ ਜਾਂ ਸਮਝਣ ਵਾਲੇ ਲੋਕ ਜ਼ਿਆਦਾ, ਲੇਕਿਨ ਉਸਤਾਦ ਜੀ ਫੈਸਲਾਬਾਦ 'ਚ ਕਿਉਂ ਇੰਨੇ ਲੋਕ ਸਾਨੂੰ ਇਸ ਤਰ੍ਹਾਂ ਕਰਦੇ? ਲੋ ਜੀ ਮੈਂ ਕਈ ਵਾਰੀ ਇਹ ਗੱਲ ਕੀਤੀ, ਫਿਰ ਇਹਨਾਂ ਨੂੰ ਅੱਗ ਲੱਗਦੀ ਹੈ। ਲਾਹੌਰ 'ਚ ਅੱਜ ਤੱਕ 4 ਸਾਲ 'ਚ ਲਾਹੌਰ ਸ਼ਹਿਰ 'ਚ ਮੇਰੇ ਨਾਲ ਬਦਤਮੀਜ਼ੀ ਨਹੀਂ ਹੋਈ। ਕਰਾਚੀ ਆਪਾਂ ਗਏ, ਕਿੰਨੇ ਕੁ ਲੋਕਾਂ ਨੇ ਬਦਤਮੀਜ਼ੀ ਕੀਤੀ? ਨਾ ਕਿੱਦਾਂ ਫਿਰੇ ਆਪਾਂ ਬਾਹਰ? ਉਹਨਾਂ ਨੂੰ ਭਾਰ ਹੀ ਨਹੀਂ ਸੀ ਕੈਮਰਿਆਂ ਕੁਮਰਿਆਂ ਦਾ। ਇੰਡੀਆ ਪੰਜਾਬ 'ਚ ਸਿੱਖ ਬਰਾਦਰੀ ਅੱਜ ਤੱਕ ਨਹੀਂ ਮੈਂ ਸੁਣਿਆ ਕਿਤੇ ਮੈਸੇਜ ਜਾਂ ਕਿਤੇ ਇੰਨੀ ਇੱਜ਼ਤ ਕਰਦੇ ਜੀ ਕਰਕੇ ਪਿਆਰ ਦਿੰਦੇ ਉਸਤਾਦ ਜੀ, ਬਹੁਤ ਪਿਆਰ ਦਿੰਦੇ। ਤੇ ਉਹਨਾਂ ਲਈ ਦਿਲੋਂ ਪਿਆਰ ਨਹੀਂ ਨਿਕਲਣਾ। ਜਿੰਨੀ ਬਦਤਮੀਜ਼ੀ ਹੋਈ, ਜਿੰਨੀ ਮਤਲਬ ਕਿ ਵਲਗਰ ਗਾਲਾਂ ਜਾਂ ਤੁਰੇ ਜਾਂਦੇ ਜਾਂ ਸਾਰੀ ਫੈਸਲਾਬਾਦ 'ਚ। ਇਹ ਨਹੀਂ ਕਿ ਸਾਰਾ ਫੈਸਲਾਬਾਦ ਇਦਾਂ ਦਾ, ਮੋਸਟਲੀ ਜ਼ਿਆਦਾਤਰ ਪਿਆਰ ਵੀ ਬੜਾ ਮਿਲਦਾ ਫੈਸਲਾਬਾਦ ਤੋਂ। ਇਹ ਵਾਕਈ ਕੀ ਹਕੀਕਤ ਆ ਕਿ ਅੱਜ ਦੁਨੀਆ ਅਗਰ ਤੁਹਾਨੂੰ ਜਾਣਦੀ ਨਾ, ਸਾਨੂੰ ਜਾਣਦੀ, ਤੇ ਇਸ ਸ਼ਹਿਰ ਦੇ ਸਦਕੇ ਜਾਣਦੀ। ਹਾਂਜੀ। ਲੇਕਿਨ ਇੱਕ ਬੰਦੇ ਨੂੰ ਸਵਾਲ ਬੰਦਾ ਕਰੇ ਕਿ ਭਾਈ ਤੁਹਾਨੂੰ ਕਿੱਥੇ ਰਿਸਪੈਕਟ ਜ਼ਿਆਦਾ ਮਿਲਦੀ, ਤੇ ਮੈਂ ਉਹੀ ਦੱਸਣਾ ਨਾ, ਲਾਹੌਰ ਵੀ ਤੇ ਮੇਰਾ ਹੀ ਪਾਕਿਸਤਾਨ ਦਾ ਸ਼ਹਿਰ ਆ, ਉਹ ਵੀ ਤਾਂ ਮੇਰਾ ਹੀ, ਮੇਰੀ ਅੱਧੀ ਜ਼ਿੰਦਗੀ ਵੀ ਉੱਥੇ ਲੰਘੀ। ਉੱਥੇ ਤਾਂ ਲੋਕਾਂ ਨੇ ਮੇਰੀ ਇੰਨੀ ਹੈਲਪ ਕੀਤੀ, ਇੰਨਾ ਸਟਰਗਲ ਦੇ ਵਿੱਚ ਮੇਰਾ ਸਾਥ ਦਿੱਤਾ, ਤੇ ਮੈਨੂੰ ਪਤਾ ਉੱਥੇ ਮੈਨੂੰ ਰਿਸਪੈਕਟ ਮਿਲਦੀ। ਤੇ ਇਹ ਕਹਿਣ 'ਚ ਕੀ ਹੈ? ਅੱਛਾ ਇਹ ਗੱਲ, ਇਹ ਲੌਜਿਕ ਨਹੀਂ ਗੱਲ ਬਣਦੀ ਕਿ ਅਕਸਰ ਲੋਕੀ ਕਹਿੰਦੇ ਨੇ ਯਾਰ ਅਗਰ ਇੱਕ ਬੰਦੇ ਨੇ ਤੁਹਾਨੂੰ ਗਾਲ ਕੱਢਦੀ, ਤੁਸੀਂ ਦੇਖੋ ਲੱਖਾਂ ਲੋਕ ਤੁਹਾਨੂੰ ਪਿਆਰ ਵੀ ਤਾਂ ਕਰਦੇ। ਗੱਲ ਠੀਕ ਆ, ਲੇਕਿਨ ਸਰ ਜੀ 50 ਬੰਦੇ ਖੜੇ ਹੋਣ ਤੁਹਾਡੀ ਰਿਸਪੈਕਟ ਕਰ ਰਹੇ ਹੋਣ, ਇੱਕ ਬੰਦਾ ਅੱਗੇ ਹੋ ਕੇ ਤੈਨੂੰ ਗਾਲ ਕੱਢ ਦੇਵੇ, ਤੇਰੀ ਉਹ 50 ਦੀ ਰਿਸਪੈਕਟ ਦੇ ਉੱਤੇ ਉਹਦੀ ਗਾਲ ਪਈ ਹੋਏਗੀ। ਲੇਕਿਨ ਦੇਖੋ ਤੁਸੀਂ ਕਦੀ ਥੱਲੇ ਕਮੈਂਟਸ ਪੜ੍ਹੇ ਨੇ? ਹਾਂਜੀ। ਜਿੰਨੀ ਆਵਾਮ ਸਾਡੇ ਨਾਲ ਅਟੈਚ ਆ ਕਮੈਂਟਸ ਦੇ ਵਿੱਚ, ਅਸੀਂ ਕੀ ਕਰਦੇ ਹਾਂ? ਅਸੀਂ ਕਿਹੜੇ ਸੈੱਟ ਲਾਏ ਆ? ਅਸੀਂ ਕਿੱਥੇ ਬਹਿੰਦੇ ਆ? ਕੀ ਆਵਾਮ ਨੇ ਕਦੀ ਕਿਹਾ ਵਾ ਕਿ ਯਾਰ ਤੁਸੀਂ ਆ ਕਿੱਥੇ ਬੈਠੇ ਜੇ, ਤੁਸੀਂ ਚੰਗੀ ਜਗ੍ਹਾ ਤੇ ਵਿਆਹ ਕਰੋ? ਉਹ ਸਾਨੂੰ ਵੇਖਦੇ ਆ ਐਜ਼ ਏ ਆਰਟਿਸਟ, ਸਾਨੂੰ ਪਸੰਦ ਕਰਦੇ। ਸਮਝ ਆ ਰਹੀ ਗੱਲ ਦੀ? ਤੇ ਦੂਸਰੀ ਗੱਲ ਇਹ ਹੈ ਕਿ ਇਹ ਅੱਲਾ ਦਾ ਬੜੀ ਕਰਮ ਨਵਾਜ਼ੀ ਹੈ।
ਅੱਲਾ ਦੀ ਬੜੀ ਤੁਸੀਂ ਮਤਲਬ ਮੋਬਾਈਲ ਤੇ ਵੀਡੀਓ ਬਣਾ ਲਓ ਤੁਸੀਂ, ਲੋਕੀ ਤੁਹਾਨੂੰ ਵੀ ਪਸੰਦ ਕਰਦੇ ਆ, ਇਹ ਜ਼ੇਨ 'ਚ ਰੱਖਿਆ ਕਰੋ। ਸ਼ੁਕਰ ਅਲਹਮਦੁਲਿਲਾ। ਸ਼ੁਕਰ ਅਲਹਮਦੁਲਿਲਾ ਜੀ, ਸ਼ੁਕਰ ਅੱਲਾਹ। ਨਹੀਂ ਲੇਕਿਨ ਉਸਤਾਦ ਜੀ ਅੱਜ ਸੱਚੀ ਮੁੱਚੀ ਮੈਂ ਬਹੁਤ ਜ਼ਿਆਦਾ ਉਹ ਵਿੱਚ ਜਿਹੜਾ ਉਹ ਕੋਈ ਨਿਕਲ ਆਉਂਦੇ ਨੇ ਇਦਾਂ ਦੇ ਇਸ ਤਰ੍ਹਾਂ ਆਹ ਅੱਜ ਮੈਂ ਮਿੱਠੇ ਨੂੰ, ਫਰੀਦ ਭਾਈ ਨੂੰ ਮੈਂ ਬਹੁਤ ਉਸਤਾਦ ਜੀ ਪਰੇਸ਼ਾਨ ਦੇਖਿਆ, ਬਹੁਤ ਆਹੋ ਜ਼ਿਆਦਾ। ਮੈਨੂੰ ਵੀ ਪਤਾ ਲੱਗਾ ਯਾਨੀ ਕਿ ਰੀਜ਼ਨ ਦੀ ਵਜ੍ਹਾ ਤੋਂ ਕਿ ਮੁਹੱਬਤ ਲੋਕ ਤੁਹਾਡੇ ਨਾਲ ਕਰਦੇ ਹੈਗੇ ਨੇ, ਲੇਕਿਨ ਵਿੱਚੋਂ ਇੱਕ ਅੱਧਾ ਕੋਈ ਹੁੰਦਾ, ਜ਼ਿਆਦਾਤਰ ਮੁਹੱਬਤ ਹੀ ਕਰਦੇ ਨੇ। ਯਾਰ ਮੈਂ ਨਦੀਮ ਕੈਫੇ ਵੜਨ ਲੱਗਾ, ਮੇਰੇ ਬੱਚਿਆਂ ਵਰਗਾ ਮੁੰਡਾ ਉਹ, ਮਤਲਬ ਮੇਰੇ ਮੁੰਡੇ ਜਿਹੜਾ ਹੋਊਗਾ, ਤੇ ਮੈਂ ਅੰਦਰ ਹੋਣ ਲੱਗਾ ਤੇ ਕਹਿੰਦਾ ਓਏ ਤੂੰ ਇੱਥੇ ਵੀ ਆ ਗਿਆ। ਉਹ ਮੈਂ ਉਹਨੂੰ ਪੈ ਗਿਆ, ਮੈਂ ਕਿਹਾ ਯਾਰ ਇਸ ਮੁਲਕ 'ਚ ਕਾਮੇਡੀਅਨ ਹੋਣਾ ਗੁਨਾਹ ਜਿੰਨਾ ਗੁਨਾਹ ਵਰਗਾ ਕੰਮ, ਤੁਹਾਡੀ ਵਰਗੀ ਕੌਮ ਨੂੰ ਹਸਾਉਣਾ, ਉਹ ਫਟ ਜਾਂਦਾ, ਬਲਾਸਟ ਹੋ ਜਾਂਦਾ ਬੰਦਾ ਕਿਸ ਟਾਈਮ। ਯਾਰ ਇਹ ਤਾਂ ਬਾਅਦ ਦੀ ਗੱਲ ਹੈ ਨਾ ਕਿ ਹੁਣੇ ਇਹ ਗੱਲ ਕਰਕੇ ਗਾਲਾਂ ਕੱਢ ਕੇ ਬਾਅਦ 'ਚ ਮੈਂ ਸੋਚਾਂ ਯਾਰ ਮੈਂ ਜ਼ਿਆਦਤੀ ਕੀਤੀ, ਯਾਰ ਉਹ ਬਾਕੀ ਵੀ ਇੰਨਾ ਪਿਆਰ, ਲੇਕਿਨ ਉਹ ਇੱਕ ਵਕਤ ਹੁੰਦਾ ਤੁਸੀਂ ਬਲਾਸਟ ਹੋ ਜਾਂਦੇ ਹੋ ਕਿ ਪਾਕਿਸਤਾਨ 'ਚ ਤੁਸੀਂ ਕਿਸੇ ਨੇ ਦੱਸਿਆ ਹੀ ਨਹੀਂ, ਤੁਸੀਂ ਇੱਕ ਕ੍ਰਿਕਟਰ ਹੋ ਨਾ, ਤੈਨੂੰ ਮੈਂ ਦੱਸਾਂ ਤੂੰ ਇੱਕ ਕ੍ਰਿਕਟਰ ਆ, ਤੂੰ 1 ਕਰੋੜ ਰੁਪਏ ਦਾ ਮੈਚ ਫਿਕਸਿੰਗ ਕਰ ਲਈ, ਤੂੰ ਫੜਿਆ ਵੀ ਗਿਆ, ਤੂੰ ਬੈਨ ਵੀ ਹੋ ਗਿਆ, ਬੈਨ ਤੋਂ ਬਾਅਦ ਤੂੰ ਸਜ਼ਾ ਭੁਗਤ ਕੇ ਬਾਹਰ ਆ ਗਿਆ, ਫਿਰ ਵੀ ਤੂੰ ਰੋਡ ਤੇ ਆਏਗਾ, ਤੈਨੂੰ ਕਹਿਣਗੇ ਹੀਰੋ ਆ ਸਾਡਾ, ਮੁਲਕ ਨੂੰ ਵੇਚ ਦਿੱਤਾ ਤੂੰ 25 ਕਰੋੜ ਆਵਾਮ ਦੀ ਆਸ ਉਮੀਦ ਵੇਚਤੀ, ਲੇਕਿਨ ਤੂੰ ਹੀਰੋ ਹੋਏਗਾ। ਤੇ ਤੂੰ 4 ਗੱਲਾਂ ਕਰਕੇ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਲਿਆਤੀ ਤੇ ਤੂੰ ਮਰਾਸੀ ਹੈ, ਤੂੰ ਭਾਂਡਾ। ਸਮਝ ਆ ਰਹੀ ਹੈ? ਤੂੰ ਕਿਸੇ ਰੋਂਦੇ ਨੂੰ ਸਹਾਤਾ ਤੇ ਤੂੰ ਭਾਂਡਾ ਮਰਾਸੀ ਹੈ, ਤੇ ਤੂੰ ਮੁਲਕ ਨੂੰ ਵੇਚ ਕੇ ਖਾ ਗਿਆ ਤੇ ਤੂੰ ਸਾਰਾ, ਤੇਰੇ ਅੱਗੇ ਪਿੱਛੇ ਗੱਡੀਆਂ ਵੀ ਨੇ ਗੌਰਮੈਂਟ ਦੀਆਂ। ਆਹੋ ਲੇਕਿਨ ਪਤਾ ਕੀ ਗੱਲ ਆ, ਤੁਸੀਂ ਸਮਝਾ ਨਹੀਂ ਸਕਦੇ, ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਵਾ, ਤੁਸੀਂ ਸਮਝਾ ਨਹੀਂ ਸਕਦੇ ਉਹਨਾਂ ਨੂੰ, ਤੂੰ ਮਰ ਜਾਓਗੇ, ਪਿੱਟੇ ਬੜੇ ਮਰ ਗਏ ਸਿੱਧਿਆਂ ਕਰਦਿਆਂ ਨਹੀਂ ਕਰ ਸਕਦੇ ਤੁਸੀਂ। ਸਰ ਜੀ ਕੰਪੇਨ ਤੇ ਚਲਾਣੀ ਚਾਹੀਦੀ ਸੀ, ਸਾਡੇ ਜਿਹੜੇ ਵੱਡੇ ਸੀਨੀਅਰ ਲੋਕ ਜਾਣ, ਯਾਨੀ ਉਹਨਾਂ ਨੂੰ ਇਹੀ ਤੇ ਮੈਨੂੰ ਉਹਨਾਂ ਦਾ ਰੌਲਾ ਵਾ। ਮੇਰੇ ਤੋਂ ਪਹਿਲੇ ਜਿੰਨੇ ਵੀ ਕਾਮੇਡੀਅਨ ਆਏ ਨੇ, यही नहीं जी हम दुख सहेंगे, हम लोगों को हंसाएंगे, हम अपने आंसू किसी को नहीं दिखाएंगे। क्यों भी? तो ਤੁਸੀਂ ਉਹਨਾਂ ਨੂੰ ਫਿਰ ਇਹੀ ਆਦਤ ਪਾ ਰਹੇ, ਉਹਨਾਂ ਨੇ ਤੁਹਾਨੂੰ ਕਾਰਟੂਨ ਨਹੀਂ ਸਮਝਣਾ ਵੀ ਤੁਸੀਂ ਸਾਰਾ ਕੁਝ ਆਪਣਾ ਆਪ ਮਾਰ ਕੇ ਵੀ ਤੁਸੀਂ ਹੱਸ ਰਹੇ ਖੇਡ ਰਹੇ, ਤੇ ਅਗਲਿਆਂ ਨੇ ਤਾਂ ਜਿੱਥੇ ਤੁਹਾਨੂੰ ਮਿਲਣਾ ਉਹਨਾਂ ਨੇ ਇਹੀ ਕਹਿਣਾ ਵੀ ਇਹ ਜੋਕਰ ਆ, ਤੂੰ ਆਪ ਬਣਿਆ ਜੋਕਰ। ਹਾਂ ਕੱਡੇ ਵੱਡੇ ਨੇ ਉਹ ਕਾਮੇਡੀਅਨ ਚਾਰਲੀ ਚੈਪਲਨ ਸਾਹਿਬ, ਮਤਲਬ ਉਹਨਾਂ ਨੇ ਐਂਡ ਮਤਲਬ ਕਾਮੇਡੀਅਨ ਜਿੰਨੇ ਵੀ ਦੁਨੀਆ ਦੇ ਨੇ ਨਾ, ਉਹਨਾਂ ਨੂੰ ਦਾਦਾ ਬੂ ਕਹਿੰਦੇ ਨੇ ਆਪਣਾ, ਕਿ ਸਾਡੇ ਦਾਦਾ ਬੂ ਨੇ। ਉਹਨਾਂ ਨੇ ਉਦੋਂ ਹਸਾਇਆ ਲੋਕਾਂ ਨੂੰ ਜਦੋਂ ਨਾ ਕੈਮਰੇ ਦੀ ਫੈਸਿਲਿਟੀ, ਨਾ ਕਲਰ, ਨਾ ਆਡੀਓ, ਨਾ ਬੈਕਗਰਾਉਂਡ, ਨਾ ਉਹਨਾਂ ਨੇ ਉਦੋਂ ਹਸਾਇਆ। ਲੇਕਿਨ ਉਹਨਾਂ ਦੀਆਂ ਕਿਤਾਬਾਂ ਪੜ੍ਹ ਲਓ, ਉਹਨਾਂ ਨੇ ਵੀ ਇਹੀ ਕੁਛ, ਉਹ ਵੀ यही अवेयरनेस दे गए ने, मैं बारिश में रोना पसंद करता हूँ, मेरे आंसू कोई ना देखे, मेरा सबसे अच्छा दोस्त मेरे घर का आईना है, उसके सामने जब मैं रोता हूँ तो वो मेरे साथ रोता है। जो तुसी अपने दुख सारे लुका ले, किसी ਨੂੰ ਦੱਸ ਹੀ ਨਹੀਂ ਰਹੇ, ਹਾਸਾ ਹੀ ਦੇਈ ਜਾ ਰਹੇ, ਤੇ ਭਾਵੇਂ ਤੁਸੀਂ ਉਹਨਾਂ ਨੂੰ ਆਪ ਦੱਸ ਰਹੇ ਹੋ ਕਿ ਸਾਨੂੰ ਅਸੀਂ ਮਰਾਸੀ ਹਾਂ, ਭਾਵੇਂ ਤੂੰ ਜੱਟ ਆ, ਭਾਵੇਂ ਤੂੰ ਜਿਹੜਾ ਮਰਜ਼ੀ ਆ, ਤੁਸੀਂ ਆਪ ਦੱਸ ਰਹੇ ਹੋ, ਤੁਸੀਂ ਉਹਨੂੰ ਦੱਸੋ ਕਿ ਅਸੀਂ ਵੀ ਇਨਸਾਨ ਆ। ਮੈਂ ਰੋ ਵੀ ਰਿਹਾ ਵਾਂ ਜੇ ਮੈਂ ਹੱਸਦਾ, ਤੇ ਉਹਨਾਂ ਨੂੰ ਇਹ ਅਹਿਸਾਸ ਦਿਵਾਓ ਕਿ ਇਨਸਾਨ ਨੇ ਵੀ ਰੋਂਦੇ ਨੇ ਸਾਡੇ ਵਾਂਗੂ, ਵੀ ਹੱਸਦੇ ਨੇ। ਨਹੀਂ, ਇਹ ਦੱਸਿਆ ਨਹੀਂ ਕਿਸੇ ਨੇ, ਆਪਣੇ ਦੁੱਖ ਅੰਦਰ ਰੱਖ ਕੇ ਮਰ ਮੁਰ ਗਏ ਨੇ। ਆਵਾਮ ਨੂੰ ਇੱਕ ਐਸਾ ਆਉਣ ਵਾਲੇ ਸਾਡੇ ਵਰਗਿਆਂ ਵਾਸਤੇ, ਬੱਚਿਆਂ ਵਾਸਤੇ, ਜਾਗੋ ਜਿਹੜੇ ਆ ਰਹੇ ਨੇ ਉਹਨਾਂ ਵਾਸਤੇ ਇੱਕ ਐਸਾ ਮਾਹੌਲ ਬਣਾ ਕੇ ਦੇ ਗਏ ਨੇ, ਕਹਿ ਲਓ ਬੇਟਾ ਜਿੱਥੇ ਨਿਕਲੋਗੇ ਭੰਡ ਹੀ ਕਹਿਣਗੇ ਲੋਕ, ਅਸੀਂ ਐਸਾ ਮਾਹੌਲ ਬਣਾ ਚੱਲੇ। ਅਵੇਅਰਨੈਸ ਨਹੀਂ ਦੇ ਕੇ, ਉਹਦੀ ਵਜ੍ਹਾ ਪਤਾ ਕੀ ਹੈ? ਉਹਦੀ ਵਜ੍ਹਾ ਇੱਕ ਹੋਰ ਹੈ। ਕਾਮੇਡੀਅਨਸ ਹਮੇਸ਼ਾ, ਅੱਛਾ ਕਾਮੇਡੀਅਨਸ ਹਮੇਸ਼ਾ ਗਰੀਬ ਆਦਮੀ ਬਣਿਆ, ਜਿਹੜਾ ਪਿੱਛੋਂ ਗਰੀਬ ਆਦਮੀ ਸੀ, ਜਿਹਨੇ ਮੁਆਸ਼ਰੇ ਦੇ ਧੱਕੇ ਠੇਡੇ ਖਾਦੇ ਨੇ, ਜਿਹਨੇ ਤਲਖੀਆਂ, ਜਿਹਨੂੰ ਪਤਾ ਹੈ ਤਲਖੀ ਕੀ ਹੁੰਦੀ ਹੈ, ਘਰ ਬੱਚੇ ਭੁੱਖੇ ਹੋਣ ਤੇ ਉਹਦੀ ਫੀਲਿੰਗ ਕੀ ਹੁੰਦੀ ਹੈ। ਬਾਜ਼ਾਰਾਂ 'ਚ, ਰੋਡਾਂ 'ਤੇ, ਮਹੱਲਿਆਂ 'ਚ ਗਰੀਬ ਲੋਕ ਕਿਸ ਤਰ੍ਹਾਂ ਗੁਜ਼ਾਰਾ ਕਰਦੇ, ਜਿਹੜਾ ਇਹਦੇ ਵਿੱਚੋਂ ਲੰਘ ਕੇ ਹੁੰਦਾ ਨਾ, ਉਹ ਇੱਕ ਅੱਛਾ ਵੱਡਾ ਕਾਮੇਡੀਅਨ ਬਣਦਾ। ਉਹਦੇ 'ਚ ਨੈਗੇਟਿਵ ਇਹ ਆ ਕਿ ਉਹ ਪੜ੍ਹਿਆ ਲਿਖਿਆ ਨਹੀਂ ਹੁੰਦਾ, ਉਹ ਕਿੱਦਾਂ ਅਵੇਅਰਨੈਸ ਦੇਵੇ?
ਕਦੀ ਦੇਖਿਆ ਖਰਬਾਪਤੀ ਬੰਦੇ ਦਾ ਬੱਚਾ ਕਾਮੇਡੀਅਨ? ਦੱਸ ਮੈਨੂੰ, ਦੱਸ ਨਾ ਵੀ ਸ਼ੁਰੂ ਤੋਂ ਅਮੀਰ ਸੀ, ਅਰਬਾਂਪਤੀ ਸੀ ਤੇ ਬੱਚਾ ਕਾਮੇਡੀਅਨ ਬਣ ਗਿਆ। ਉਹ ਬਣ ਹੀ ਨਹੀਂ ਸਕਦਾ, ਉਹਨੂੰ ਪਤਾ ਹੀ ਨਹੀਂ, ਕਿਉਂਕਿ ਕਾਮੇਡੀ ਹਮੇਸ਼ਾ ਦੁੱਖ ਦੇ ਵਿੱਚੋਂ ਨਿਕਲਦੀ ਹੈ। ਵਾਹ ਵਾਹ, ਖੁਸ਼ੀ ਦੇ ਵਿੱਚੋਂ ਖੁਸ਼ੀ ਕਾਮੇਡੀ ਨਹੀਂ ਨਿਕਲਦੀ। ਕਾਮੇਡੀ ਹਮੇਸ਼ਾ ਮਤਲਬ ਭੁੱਖ ਪਿਆਸ ਚੋਂ ਨਿਕਲਦੀ। ਕਾਮੇਡੀ ਹਮੇਸ਼ਾ ਕਿਰਾਇਆਂ ਦੇ ਮਕਾਨਾਂ ਚੋਂ ਨਿਕਲਦੀ, ਜਦੋਂ ਮਹੀਨੇ ਬਾਅਦ ਕਿਰਾਇਆ ਆਉਂਦਾ ਉੱਥੋਂ ਕਾਮੇਡੀ ਨਿਕਲਦੀ ਹੈ। ਵਾਲੇਕੁਮ ਸਲਾਮ ਸਰ। ਲੋ ਜੀ ਨਾਜ਼ਰੀਨ, ਇਹ ਵਿੱਚ ਜਿਹੜਾ ਇੱਕਦਮ ਕੱਟ ਜਿਹਾ ਲੱਗਾ ਨਾ, ਇਹ ਸਾਡੇ ਜਿਹੜੇ ਬਹੁਤ ਮੁਹਾਫਿਜ਼ ਪੁਲਿਸ ਜਿਹੜੀ ਬੜਾ ਅੱਛਾ ਰੋਲ ਅਦਾ ਕਰ ਰਹੀ ਹੈ ਇਸ ਟਾਈਮ ਕਰੋਨਾ ਦੀ ਸੂਰਤ ਹਾਲ ਦੇ ਵਿੱਚ, ਬੜੀ ਰਿਸਪੈਕਟ ਦੇ ਨਾਲ, ਬੜੇ ਪਿਆਰ ਦੇ ਨਾਲ ਉਹਨਾਂ ਨੇ ਕਿਹਾ ਜੀ ਜਾਨੀ ਸਾਹਿਬ ਦਫਾ ਹੋ ਜਾਓ। ਅੱਛਾ ਜੀ, ਤੁਸੀਂ ਮੈਨੂੰ ਨਹੀਂ ਦੱਸਿਆ। ਤੇਰੇ ਸਾਹਮਣੇ ਤੇ ਕਿਹਾ ਨੇ, ਮੈਂ ਹੋਰੇ ਸੀਗਾ, ਥੋੜਾ ਜਿਹਾ ਹੋਰੇ ਸੀ। ਉਹਨੂੰ ਇਹ ਨਹੀਂ ਉਹਨਾਂ ਨੇ ਬਹੁਤ ਪਿਆਰ ਨਾਲ ਉਹਨਾਂ ਨੇ ਕਿਹਾ ਸਰ ਤੁਸੀਂ ਪਲੀਜ਼ ਉਹ ਕੀ ਉਹਨੂੰ ਕਹਿੰਦੇ ਨੇ, ਖਲਾਰਾ, ਅੱਲਾ ਹਾਫਿਜ਼, ਇਹ ਕਿਹਾ ਉਹਨਾਂ ਨੇ। ਅੱਛਾ, ਤੇ ਨਿਕਲੋ ਮਾਸਕ ਜਿਹੜਾ ਨਾ ਪਾ ਕੇ ਵਿਆਹ ਕਰ ਫੈਸਲ। ਮੈਂ ਕਦੇ ਉਸਤਾਦ ਜੀ ਕੋਸ਼ਿਸ਼ ਕੀਤੀ ਹੈ ਕਿ ਮੈਂ ਕਦੇ ਕਿਸੇ ਨੂੰ ਧੋਖਾ ਨਾ ਦੇਵਾਂ, ਪਿਆਰ ਮੁਹੱਬਤ ਦੇ ਨਾਲ ਰਵਾਂ, ਠੀਕ ਹੈ ਨਾ। ਸਭ ਤੋਂ ਪਹਿਲੇ ਤੂੰ ਧੋਖਾ ਦਿੱਤਾ ਆਪਣੇ ਵਾਲਿਦੈਨ ਨੂੰ, ਕਿਉਂਕਿ ਉਹਨਾਂ ਦੇ ਜ਼ੇਨ 'ਚ ਇਹ ਸੀ ਕਿ ਸਾਡੇ ਘਰ ਖੂਬਸੂਰਤ ਚਿੱਟੇ ਰੰਗ ਦਾ ਬੱਚਾ ਹੋਏਗਾ। ਹਾਂਜੀ ਇਸ ਤੋਂ ਵੱਡਾ ਧੋਖਾ ਹੀ ਕੋਈ ਨਹੀਂ। ਹਾਂਜੀ, ਔਰ ਦੂਸਰਾ ਭਾਵੇਂ 400-500 ਦੇ ਵਿੱਚ ਕਚਹਿਰੀ ਕਸਮਾਂ ਚੁੱਕਦੇ ਨੇ ਤੇ ਉੱਥੇ ਕਿਹੜੇ ਕਿਹੜੇ ਧੋਖੇ ਦਿੰਦੇ ਆ। ਉਹ ਸੀਰੀਅਸ ਹੈ ਇਸ ਟਾਈਮ। ਸਿਰਫ ਟੌਪਿਕ ਵੇਖ ਕਿਹੜਾ ਸੀਗਾ ਕਿ ਕਾਮੇਡੀਅਨਸ ਦੇ ਨਾਲ ਕੀ ਹੋਇਆ। ਇਹਨਾਂ ਨੂੰ ਇਸ ਸਮੇਂ ਤੇ ਜੁੱਤੀਆਂ ਪੈਂਦੀਆਂ ਨੇ, ਇਹਨਾਂ ਨੂੰ ਇਸੇ ਤੋਂ ਮਾਲਟੇ ਖੋਲਣ ਇਹਨਾਂ ਦੇ। ਆਹੋ ਯਾਰ, ਇਹ ਗੱਲ ਵੈਸੇ ਬੜੀ ਆ। ਸਿਰਫ ਸਾਡੀ ਚਪੇੜ ਮਾਰ ਲਓ ਤੁਸੀਂ, ਗਲਮੇ ਤੋਂ ਫੜ ਲਓ, ਮਾਲਟਾ ਦੇ ਨਾ ਖੋਵੋ ਉਸਤਾਦ। ਮੈਨੂੰ ਗੁੱਸਾ ਹੈ, ਮੈਂ ਮੇਰੇ ਉਹਨੂੰ ਫੋਨ ਹੀ ਕਰ ਦੋ ਮੈਨੂੰ। ਓਏ ਫੋਨ ਵੀ ਨਹੀਂ ਸੀ ਯਾਰ ਉਹਨੂੰ ਅਸੀਂ ਅੱਲਾ ਮਾਫੀ ਦੇਵੇ, ਏਡੀ ਵੱਡੀ ਸਜ਼ਾ ਨਹੀਂ ਸੀ ਦੇਣੀ ਕਿ ਤੈਨੂੰ ਫੋਨ ਕਰ ਦਿੰਦੇ, ਉਹਨੂੰ ਸਮਝਾਉਣਾ ਹੀ ਸੀ ਹਲੇ। ਤਾਜੀ ਨੇ ਭਲਾ ਕੀ ਕਹਿੰਦੇ ਫੋਨ ਕਰ ਦਿੰਦੇ, ਇਹਨਾਂ ਨੇ ਸਾਨੂੰ ਆ ਕੇ ਮਾਲਟੇ ਨਵੇਂ ਲੈ ਕੇ ਦੇਣੇ ਸੀ ਬਸ। ਮੈਂ ਵੀ ਉਹਨੂੰ ਸਮਝਾਣਾ ਹੀ ਸੀਗਾ, ਮੈਂ ਉਹਨੂੰ ਸਮਝਾਣਾ ਸੀ, ਲੜਾਈ ਨਹੀਂ ਚਾਹੁੰਦੇ। ਅੱਛਾ ਇੱਕ ਮਿਸਾਲ, ਮੈਂ ਉਹ ਮੁੰਡਾ ਵਾਂ, ਚੱਲ ਮੈਨੂੰ ਸਮਝਾ, ਮੈਂ ਮਾਰੇ ਹੀ ਮਾਲਟੇ। ਹਾਂ, ਕੈਸਾ ਗਿੱਲੇ ਦੁੰਬੇ ਵਰਗਾ ਮੂੰਹ ਕਰੋ ਮੈਂ ਮਾਰੇ ਇਹਨਾਂ ਦੇ ਮਾਲਟੇ। ਅੱਗੇ ਤੋਂ ਯਾਦ ਕਰੀ ਯਾਰ, ਅੱਗੇ ਤੋਂ ਯਾਦ ਕਰਨਾ।